व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि सिद्धू मूसेवाला दे माता पिता 24 नवंबर ਨੂੰ यूके ਵਿੱਚ ਹੋਣ ਵਾਲੇ ਇਨਸਾਫ ਮਾਰਚ ਵਿੱਚ ਸ਼ਾਮਲ ਹੋਣ ਲਈ ਇੰਗਲੈਂਡ ਪਹੁੰਚ ਗਏ ਹਨ। ਕੁਝ ਸਮਾਂ ਪਹਿਲਾਂ ਉਹਨਾਂ ਨੇ ਧਮਕੀ ਦਿੱਤੀ ਸੀ ਕਿ ਜੇ 1 ਮਹੀਨੇ ਦੇ ਵਿੱਚ ਇਨਸਾਫ ਨਾ ਮਿਲਿਆ ਤਾਂ ਉਹ ਮੁਲਕ ਛੱਡ ਜਾਣਗੇ। ਕਿ ਇੰਗਲੈਂਡ ਉਹਨਾਂ ਉਸ ਫੈਸਲੇ ਦੀ ਕੜੀ ਹੈ। ਸੋ ਉਹਨਾਂ ਦੀ ਇੱਕ ਤਸਵੀਰ यूके ਵਿੱਚ ਮਹਾਰਾਜਾ ਦਲੀਪ ਸਿੰਘ ਦੀ ਕਬਰ ਦੇ ਨੇੜੇ ਖਲੋਤਿਆਂ ਦੀ ਹੈ। ਸੋ ਰਾਜ ਭਾਗ ਗਾਉਣ ਵਾਲੇ ਬੇਬਸ ਮਹਾਰਾਜਾ ਦਲੀਪ ਸਿੰਘ ਵਾਂਗ ਸਿੱਧੂ ਮੂਸੇਵਾਲਾ ਦੇ ਮਾਂ-ਪਿਓ ਦੇ ਚਿਹਰੇ ਤੋਂ ਵੀ ਬੇਬਸੀ ਝਲਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦਲ ਖਾਲਸਾ ਦੇ ਸਰਪ੍ਰਸਤ ਤੇ ਜਿਹੜੇ ਬਾਨੀਆਂ ਚੋਂ ਨੇ ਭਾਈ ਗਜਿੰਦਰ ਸਿੰਘ, ਉਹਨਾਂ ਦਾ 71ਵਾਂ ਜਨਮ ਦਿਨ ਹੈ। ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਹੀ ਇਹ ਲਿਖਿਆ, ਹਾਲੇ ਜੋ ਸਾਹ ਬਾਕੀ ਨੇ ਉਹ ਕਿੱਥੇ ਲੈ ਕੇ ਜਾਣੇ ਨੇ, ਮੈਂ ਕਰਨਾ ਕੀ ਇਹਨਾਂ ਦਾ ਇਹ ਵੀ ਤਾਂ ਲੇਖੇ ਲਾਉਣੇ। ਸੋ ਇਹ ਕਮਿਟਮੈਂਟ ਹੈ ਔਰ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇਣ। ਇਸੇ ਤਰ੍ਹਾਂ ਹੀ ਹਿੰਮਤ ਔਰ ਵਿਜ਼ਨ ਜਿਹਦੇ ਨਾਲ ਉਹ ਪਿਛਲੇ 5 ਦਹਾਕਿਆਂ ਤੋਂ ਆਲਮੋਸਟ ਸਾਰੀ ਜ਼ਿੰਦਗੀ ਇਸ ਪਾਸੇ ਲਾਈ ਹੈ, ਇਵੇਂ ਕੌਮ ਨੂੰ ਅਗਵਾਈ ਦਿੰਦੇ ਨੇ। ਅੱਜ ਜਿਹੜੀ ਖਬਰ ਸਾਰੇ ਮੀਡੀਆ 'ਚ ਹੈ ਕਿ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਇੰਗਲੈਂਡ ਪਹੁੰਚ ਗਏ। ਹਾਲਾਂ ਖਬਰ ਦਾ ਹਵਾਲਾ ਤਾਂ ਇਹ ਸੀ ਕਿ ਨਵੰਬਰ 24 ਨੂੰ यूके ਦੇ ਵਿੱਚ ਇੱਕ ਇਨਸਾਫ ਮਾਰਚ ਹੋ ਰਿਹਾ, ਜਿਹਦੇ 'ਚ ਇੱਕ ਜਿਹੜੀ ਹੈ ਉਹ ਇਨਸਾਫ ਮਾਰਚ ਦੇ ਵਿੱਚ ਸ਼ਾਇਦ ਕਾਰ ਰੈਲੀ ਹੈ ਔਰ ਉਹਦੇ 'ਚ ਸ਼ਾਮਲ ਹੋਣ ਲਈ ਉਹ ਆਏ ਨੇ। ਲੇਕਿਨ ਇਹਨੂੰ ਦੋ ਬੈਕਗਰਾਊਂਡ 'ਚ ਦੇਖਿਆ ਜਾ ਰਿਹਾ, ਕਿਉਂਕਿ ਕੁਝ ਵਕਤ ਪਹਿਲਾਂ ਸ਼ਾਇਦ 3 ਹਫ਼ਤੇ ਪਹਿਲਾਂ ਹੀ ਉਹਨਾਂ ਦਾ ਇਹ ਬਿਆਨ ਸੀ ਕਿ ਜੇ 1 ਮਹੀਨੇ ਦੇ ਵਿੱਚ ਮੈਨੂੰ ਇਨਸਾਫ ਨਾ ਮਿਲਿਆ ਸਿੱਧੂ ਮੂਸੇਵਾਲਾ ਦੇ ਕੇਸ ਤੇ ਮੈਂ ਮੁਲਕ ਛੱਡ ਜਾਵਾਂਗਾ। ਹਾਲਾਂ ਉਸ ਤੋਂ ਫੌਰਨ ਬਾਅਦ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਹੈ ਉਹ ਜਾ ਕੇ ਮਿਲਿਆ, ਹੋਰ ਮਿਲੇ ਔਰ ਕਾਰਵਾਈ ਹੋਈ ਜੀ ਫਲਾਣਾ ਗੈਂਗਸਟਰ ਫੜ ਲਿਆ। ਜੋ ਡਰਾਮੇਬਾਜ਼ੀਆਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ। ਸੋ ਇੱਕ ਧਿਰ ਤਾਂ ਇਹਨੂੰ ਇਸ ਨਾਲ ਜੋੜ ਕੇ ਦੇਖਦੀ ਹੈ ਕਿ ਭਾਈ ਜੇ ਹੁਣ ਇਨਸਾਫ ਲੈਣ ਲਈ ਇੰਗਲੈਂਡ ਦੇ ਇਨਸਾਫ ਮਾਰਚ ਉਹਨਾਂ ਨੂੰ ਜਾਣਾ ਪੈਂਦਾ ਤੇ ਇਹ ਉਹ ਆਪਣੀ ਇੰਡੀਕੇਸ਼ਨ ਹੀ ਦੇ ਰਹੇ ਨੇ ਵੀ ਤੁਹਾਡੇ ਤੋਂ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ ਹੈ ਔਰ ਮਿਲਣਾ ਵੀ ਨਹੀਂ ਹੈ। ਮਿਲਣਾ ਤਾਂ ਕਿਉਂਕਿ ਜ਼ਾਹਰ ਹੈ ਕਿ ਇਹ ਸਿੱਧੂ ਮੂਸੇਵਾਲਾ ਤੁਰ ਪਿਆ ਸੀ ਸਿੱਧਾ ਹੋ ਕੇ, ਹੁਣ ਕੌਮੀ ਘਰ ਦੀ ਗੱਲ ਵੱਲ ਆਣ ਅਣਖ ਗੈਰਤ ਦੀ ਗੱਲ ਤਾਂ ਕਰਦਾ ਹੀ ਸੀ। ਔਰ ਜੇ ਤੁਸੀਂ ਉਹਦੇ ਗੀਤ ਜਿਹੜੇ SYL ਕਨਾਲ ਦੇ ਉੱਤੇ ਉਸ ਦੇ ਨੇ, ਜਿਵੇਂ ਜਟਾਣੇ ਨੂੰ ਟ੍ਰਿਬਿਊਟ ਦਿੱਤੀ ਹੈ, ਜਾਂ ਪਿੱਛੇ ਈਵਨ ਜਿਹੜਾ ਵਾਰ ਹਰੀ ਸਿੰਘ ਨਾਲ ਹੋਇਆ, ਹਾਲਾਂ ਉਹਨੂੰ ਲੈ ਕੇ ਥੋੜੇ ਬਹੁਤ ਸ਼ੰਕੇ ਖੜੇ ਕਰਨ ਦੀ ਕਈਆਂ ਵੱਲੋਂ ਕੋਸ਼ਿਸ਼ ਕੀਤੀ ਗਈ। ਕੁਝ ਬੀਤੇ ਦੀ ਹਿਸਟਰੀ ਹੁੰਦੀ ਹੈ, ਉਹਦੇ 'ਚ ਵੀ ਕੁਝ ਚੀਜ਼ਾਂ ਥੋੜੀ ਬਹੁਤ ਐਗਜ਼ੈਜਰੇਸ਼ਨ ਵੀ ਹੁੰਦੀਆਂ, ਕਿਉਂਕਿ ਬਹੁਤ ਸਾਰਾ ਸਾਡਾ ਇਤਿਹਾਸ ਤਾਂ ਜਿਹੜਾ ਹੈ ਉਹ ਇੱਕ ਸੀਨਾ ਬਸੀਨਾ ਹੈ। ਇੱਕ ਜਦੋਂ ਤੁਸੀਂ ਆਪਣੇ ਨਾਇਕਾਂ ਨੂੰ ਵਡਿਆ ਰਹੇ ਹੁੰਦੇ ਹੋ, ਜ਼ਾਹਰ ਹੈ ਜਿਹਦੇ ਨਾਲ ਦੇ ਖਿਲਾਫ ਉਹ ਲੜ ਰਹੇ ਨੇ ਉਹਨੂੰ ਛੁਟਿਆ ਰਹੇ ਹੁੰਦੇ ਹੋ, ਇਹ ਇੱਕ ਹਿੱਸਾ ਹੁੰਦਾ ਹਰ ਇੱਕ ਦਾ। ਵਾਰ ਲਫ਼ਜ਼ ਇਹਦੇ 'ਚੋਂ ਆਇਆ ਵੀ ਤੁਸੀਂ ਆਪਣਿਆਂ ਨੂੰ ਵਡਿਆਣਾ। ਲੇਕਿਨ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਆਪਣੇ ਯੰਗਸਟਰਸ ਨੂੰ ਇਹ ਯਾਦ ਦਹਾਨੀ ਕਰਵਾ ਰਿਹਾ ਸੀ ਕਿ ਵੀ ਤੁਸੀਂ ਹਰੀ ਸਿੰਘ ਨਲੂਏ ਦੇ ਵਾਰਿਸ ਹੋ, ਜਿਹਨੇ ਨਵਾਂ ਮੈਪ ਬਣਾਇਆ, ਜਿਹੜਾ ਇਤਿਹਾਸ ਦੇ ਵਿੱਚ ਉਸ ਯੋਧੇ ਵਾਂਗ ਹੈ ਜਿਹਨੇ ਖਾਲਸਾ ਰਾਜ ਦੀਆਂ ਸਰਹੱਦਾਂ ਡਿਸਾਈਡ ਕੀਤੀਆਂ। ਤੇ ਤੁਸੀਂ ਇਹਨਾਂ ਹਿੰਦੂ ਤਵੀਆਂ ਦੀ ਗੁਲਾਮੀ ਕਬੂਲ ਰਹੇ ਹੋ, ਇਹਨਾਂ ਦੇ ਥੱਲੇ ਜਿਹੜਾ ਇਹਨਾਂ ਤੋਂ ਤੁਸੀਂ ਜਿਹੜਾ ਉਹ ਬੇਇੱਜ਼ਤ ਹੋ ਰਹੇ ਹੋ, ਬੇਪੱਤ ਹੋ ਰਹੇ ਹੋ। ਸੋ ਮਕਸਦ ਇਹ ਸੀ, ਉਹ ਵੀ ਮਿਲੀਅਨਸ ਦੇ ਵਿੱਚ ਗਿਆ। SYL ਵਾਲਾ ਤਾਂ ਉਹਨਾਂ ਨੂੰ ਬਲੌਕ ਕਰਨਾ ਪਿਆ ਕਿ ਵੀ ਉਹ ਜਿੰਨੀ ਤੇ ਉਹਨਾਂ ਨੇ ਕਿਹਾ ਜੀ ਇਹ ਤਾਂ ਜਟਾਣੇ ਦੇ ਵਾਰਿਸ ਖੜੇ ਕਰ ਦਿੱਤੇ ਨੇ। ਹੁਣ ਇਹਨਾਂ ਹਾਲਾਤਾਂ 'ਚ ਔਰ ਜਿਵੇਂ ਮੈਂ ਦੇਖਦਾ ਵੀ ਪਹਿਲੀ ਆਈਡੀਓਲੋਜੀ ਤਾਂ ਪਤਾ ਨਹੀਂ ਕੀ ਸੀ। ਹਾਲਾਂ ਮੈਨੂੰ ਇਹ ਤਾਂ ਹੈ ਕਿ ਸਿੱਧੂ ਮੂਸੇਵਾਲਾ ਦੀ ਮਦਰ ਜਿਹੜੇ ਪਿੰਡ ਦੇ ਸਰਪੰਚ ਰਹੇ ਨੇ ਉਹ ਕਾਂਗਰਸ ਦੀ ਟਿਕਟ ਦੇ ਉੱਤੇ ਹੀ ਸੀ। ਔਰ ਈਵਨ ਸਿੱਧੂ ਮੂਸੇਵਾਲਾ ਨੇ ਵੀ ਜਿਹੜੀ ਇਲੈਕਸ਼ਨ ਲੜੀ ਲਾਸਟ MLA ਦੀ ਮਾਨਸੇ ਤੋਂ, ਭਾਵੇਂ ਉਹ ਹਾਰਿਆ, ਕਾਂਗਰਸ ਦੀ ਟਿਕਟ ਤੇ ਲੜੀ, ਪਰ ਅਲਟੀਮੇਟਲੀ ਜਿਹੜੀ ਸਿੱਖੀ ਹੈ, ਸਿੱਖੀ ਸਪਿਰਿਟ ਹੈ ਔਰ ਜਿਸ ਅੰਦਾਜ਼ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਫੇਰ ਸੈਲੀਬ੍ਰੇਟ ਕੀਤਾ ਹੈ ਸਿੱਖ ਕੌਮ ਨੇ, ਉਸ ਦੇ ਕੰਮਕਾਰ ਨੂੰ ਜਾਂ ਦੂਜੇ ਨੂੰ, ਤੇ ਜੇ ਕੋਈ ਵਿੱਚ ਕਾਂਗਰਸੀ ਜਾਲਾ ਹੈ ਵੀ ਸੀ ਉਹ ਨਿਕਲ ਗਿਆ। ਔਰ ਨਤੀਜੇ ਦੇ ਤੌਰ ਦੇ ਉੱਤੇ ਜਿਹੜੇ ਉਹਨਾਂ ਦੇ ਡੈਡੀ ਫਾਦਰ ਬਲਕੌਰ ਸਿੰਘ, ਉਹਨਾਂ ਦੇ ਜਿੰਨੇ ਕੁ ਇੰਟਰਵਿਊ ਜਾਂ ਦੂਜੇ ਹੁੰਦੇ ਨੇ ਉਹਨਾਂ 'ਚ
ਬਿਲਕੁਲ ਸਾਫ਼ ਗੋਈ ਨਜ਼ਰ ਆਉਂਦੀ ਹੈ। ਅੱਛਾ। ਔਰ ਜਿਹੜੀ ਗੱਲ ਨੇ ਟੱਚ ਕੀਤਾ, ਮੈਂ ਸਮਝਦਾ ਸੀ ਵੀ ਮੈਨੂੰ ਹੀ ਇਸ ਨੇ ਟੱਚ ਕੀਤਾ ਕਿ ਜਦੋਂ ਇਹ ਦੋਨੋਂ ਹੀ ਸਿੱਧੂ ਦੇ ਮੂਸੇਵਾਲਾ ਦੇ ਪਿਤਾ ਔਰ ਮਾਤਾ ਮਹਾਰਾਜਾ ਦਲੀਪ ਸਿੰਘ, ਹੁਣ ਜਦੋਂ ਅਸੀਂ ਮਹਾਰਾਜਾ ਦਲੀਪ ਸਿੰਘ ਲਫ਼ਜ਼ ਵੀ ਕਹਿੰਦੇ ਹਾਂ ਤੇ ਫਿਰ ਦੁਖੀਏ ਮਾਂ ਪੁੱਤ ਦੀ ਕਹਾਣੀ ਨਹੀਂ ਹੈ, ਇਹ ਗਵਾਚੇ ਸਿੱਖ ਰਾਜ ਦੇ ਨੈਣ ਨਕਸ਼ ਨੇ। ਇਹ ਸਾਡਾ ਗਵਾਚਾ ਰਾਜ ਦੀ ਇੱਕ ਸਾਨੂੰ ਉਹ ਪੀੜ ਹੁੰਦੀ ਹੈ ਕਿ ਭਾਈ ਕਿਵੇਂ ਧੋਖਾ ਅੰਗਰੇਜ਼ਾਂ ਦਾ ਔਰ ਕਿਵੇਂ ਜੋ ਦਲੀਪ ਸਿੰਘ ਜਿਸ ਮੰਦਹਾਲੀ 'ਚ ਉਹਨਾਂ ਦੀ ਜ਼ਿੰਦਗੀ ਗੁਜ਼ਰੀ ਜਾਂ ਉਹਨਾਂ ਦਾ ਅੰਤ ਹੋਇਆ, ਉਹ ਤਾਂ ਇੱਕ ਵੱਖਰੀ ਕਹਾਣੀ ਹੈ। ਸੋ ਜਦੋਂ ਕੋਈ ਵੀ, ਔਰ ਇੱਥੋਂ ਜਿਹੜੇ ਕੁਝ ਸੱਜਣ ਗਏ ਵੀ, ਉਹਨਾਂ ਤੋਂ ਮੈਂ ਜਦੋਂ ਪ੍ਰਭਾਵ ਪੁੱਛਦਾ, ਉਹ ਕਹਿੰਦੇ ਜੀ ਉੱਥੇ ਜਾ ਕੇ ਜਦੋਂ ਅਸੀਂ, ਔਰ ਇਹੀ ਪ੍ਰਭਾਵ ਚੰਗੇ ਇੰਟੈਲੈਕਚੁਅਲਸ ਦੇ ਵੀ ਨੇ ਕਿ ਵੀ ਜੋ ਉੱਥੇ ਅਸੀਂ ਮਹਿਸੂਸ ਕਰਦੇ ਹਾਂ ਮਾਯੂਸੀ ਦਿਲਗੀਰੀ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ। ਔਰ ਉਹਦੇ 'ਚ ਅਸੀਂ ਅਸਲ 'ਚ ਸ਼ਾਇਦ ਦਲੀਪ ਸਿੰਘ ਦੇ ਐਂਡ ਨਾਲ ਇੰਨੀ ਹਮਦਰਦੀ ਨਾ ਕਰ ਰਹੇ ਹੋਈਏ ਜਿੰਨੀ ਆਪਣੀ ਗਵਾਚੀ ਸੋਵਰਨਿਟੀ ਨਾਲ ਕਰ ਰਹੇ ਹੁੰਦੇ ਹੈ ਕਿ ਅਸੀਂ ਕਿੱਥੇ ਬਾਦਸ਼ਾਹਾਂ ਦੇ ਪੁੱਤਰ, ਬਾਦਸ਼ਾਹ ਬੌਰਨ ਕਿੰਗ, ਰਾਇਲ, ਖਾਲਸਾ ਹੈ ਹੀ ਰਾਇਲ ਟਾਈਟਲ ਹੈ, ਤੇ ਅਸੀਂ ਅੱਜ ਇੱਕ ਗੁਲਾਮੀ ਫਰੰਗੀ ਨੇ ਪਹਿਲਾਂ ਧੋਖੇ ਨਾਲ ਸਾਨੂੰ ਗੁਲਾਮ ਬਣਾਇਆ ਤੇ ਇਹ ਦੂਜਿਆਂ 'ਚ ਅਸੀਂ ਖੁਦ ਤੁਰ ਕੇ ਇਹਨਾਂ ਦੀ ਗੁਲਾਮੀ ਕਬੂਲ ਲਈ। ਔਰ ਇਸ ਹਾਲ 'ਚ, ਔਰ ਮੈਂ ਸਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਉਹਨਾਂ ਦਾ ਕਮੈਂਟ ਦੇਖ ਰਿਹਾ ਸੀ, ਉਹਨਾਂ ਨੇ ਵੀ ਐਗਜ਼ੈਕਟਲੀ ਇਵੇਂ ਹੀ ਮਹਿਸੂਸ ਕੀਤਾ। ਹੁਣ ਉਹ ਦੋਵੇਂ ਹੀ ਖੜੇ ਨੇ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਸ ਪਿਕਚਰ ਨੂੰ ਫੋਕਸ ਕਰ ਦੇਣ। ਤੇ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਨੇ ਜੋ ਕਿਹਾ ਉਹ ਮੇਰੇ ਜਜ਼ਬਿਆਂ ਦੀ ਤਰਜਮਾਨੀ ਹੈ ਕਿ ਮਾਪਿਆਂ ਦਾ ਦਰਦ ਜਦੋਂ ਅੱਖਾਂ ਥਾਣੀ ਵਹਿਣੋਂ ਜਵਾਬ ਦੇ ਜਾਏ, ਉਹਨੂੰ ਤਾਂ ਅਥਰੂ ਵਗਾ ਕੇ ਦੋਨਾਂ ਨੇ ਇਨਸਾਫ ਮਾਪਿਆਂ ਦਾ ਦਰਦ ਜਦੋਂ ਅੱਖਾਂ ਥਾਣੀ ਵਹਿਣੋਂ ਜਵਾਬ ਦੇ ਜਾਵੇ ਤਾਂ ਆਪਣੇ ਰਾਜ ਭਾਗ ਦੇ ਮਾਲਕਾਂ ਦੀ ਮਿੱਟੀ ਬਣ ਰਹੀ ਯਾਦਗਾਰ ਵੀ ਢਾਰਸ ਦਿੰਦੀ ਹੈ। ਹੁਣ ਉਹ ਕਬਰ ਹੈ, ਪਹਿਲਾ ਗੱਲ ਤਾਂ ਇਹ ਹੈ ਕਿ ਭਾਈ ਸਿੱਖ ਹੋਣ ਤੋਂ ਬਾਅਦ ਵੀ ਉਹ ਦਫਨਾਇਆ ਹੀ ਹੋਇਆ, ਰਾਜ ਭਾਗ ਵੀ ਗਿਆ। ਉਹਨਾਂ ਨੇ ਕਿਹਾ ਵੀ ਇਧਰ ਇੰਨਾ ਕੁ ਬੇਬਸੀ ਹੈ ਕਿ ਭਾਈ ਕਦੇ ਅਸੀਂ ਰਾਜ ਭਾਗ ਵਾਲੇ ਹੁੰਦੇ ਸੀ, ਭਾਵੇਂ ਉਹ ਯਾਦਗਾਰ ਦੀ ਮਿੱਟੀ ਜਿਹੜੀ ਹੈ ਉਹ ਵੀ ਤੁਹਾਡੇ ਲਈ ਢਾਰਸ ਬਣ ਜਾਂਦੀ ਹੈ। ਸੋ ਮੈਂ ਸਮਝਦਾ ਕਿ ਵੀ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ, ਔਰ ਮੈਂ ਇਸ ਚੋਂ ਇੱਕ ਮੈਸੇਜ ਉਹ ਲੋਕ ਵੀ ਜਿਹੜੇ ਹਰ ਗੱਲ ਦੇ ਨਾਲ ਸਿਰਫ ਤੇ ਸਿਰਫ ਕਿ ਜੀ ਨਾਮ ਜਪੋ ਤੇ ਖਾਲਿਸਤਾਨ ਆਪੇ ਬਣ ਜਾਏਗਾ, ਅਸੀਂ ਇਹ ਕਰ ਲਈਏ ਤੇ ਉਹ ਕਰ ਲਈਏ। ਤੇ ਇੱਕ ਡੈਸਮੰਡ ਟੂਟੂ, ਇਹ ਰੈਵਰੈਂਡ ਸੀ ਕ੍ਰਿਸਚੀਅਨ ਚਰਚ ਦਾ, ਇਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਜਦੋਂ ਨੈਲਸਨ ਮੰਡੇਲਾ ਜੇਲ੍ਹ 'ਚ ਸੀ। ਬਹੁਤ ਵੱਡੀ ਲੌਬੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਕ੍ਰਿਸਚੀਅਨ ਚਰਚ ਨੇ ਵੀ ਕੀਤੀ, ਔਰ ਡੈਸਮੰਡ ਟੂਟੂ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ, ਟੂਟੂ, ਉਸ ਦਾ ਇੱਕ ਬੜਾ ਵੱਡਾ ਰੁਤਬਾ ਸੀ। ਔਰ ਉਹਦੀ ਇੱਕ ਕੋਟ ਹੈ, ਉਹਨੇ ਕਿਹਾ ਕਿ ਜਦੋਂ, ਉਹਦੀ ਪੰਜਾਬੀ 'ਚ ਹੈ ਕਿ ਵੀ ਜਦੋਂ ਈਸਾਈ ਪਹਿਲੇ ਵਾਰੀ ਅਫਰੀਕਾ ਆਏ ਉਹਨਾਂ ਦੇ ਕੋਲ ਬਾਈਬਲ ਸੀ ਤੇ ਸਾਡੇ ਕੋਲ ਜ਼ਮੀਨ ਸੀ। ਉਹਨਾਂ ਨੇ ਸਾਨੂੰ ਕਿਹਾ ਕਿ ਆਓ ਪ੍ਰਾਰਥਨਾ ਕਰੀਏ, ਲੈਟਸ ਪ੍ਰੇ। ਅਸੀਂ ਆਪਣੀਆਂ ਅੱਖਾਂ ਬੰਦ ਕਰ ਲਈਆਂ, ਜਦੋਂ ਅਸੀਂ ਅੱਖਾਂ ਖੋਲੀਆਂ ਤੇ ਸਾਡੇ ਕੋਲ ਬਾਈਬਲ ਸੀ ਤੇ ਉਹਨਾਂ ਕੋਲ ਸਾਡੀ ਜ਼ਮੀਨ ਸੀ। ਉਹ ਲਾਤਾ ਉਹਨਾਂ ਨੇ ਕਿ ਭਾਈ ਇਹ ਕਰੋ। ਔਰ ਇਹ ਹੁੰਦਾ ਸੀ ਜਦੋਂ ਜ਼ਮੀਨ 'ਚੋਂ ਵੀ ਕੋਈ ਚਮਕਦੀ ਚੀਜ਼ ਮਿਲ, ਕਿਉਂਕਿ ਸੀਅਰਾ ਲਿਓਨ ਜਾਂ ਦੂਜੀਆਂ ਇਧਰ ਹੀਰੇ ਵਗੈਰਾ ਸੀ, ਤੇ ਉਹਨਾਂ ਨੇ ਉਹਨਾਂ ਨੂੰ ਡਰਾਇਆ ਹੋਇਆ ਸੀ ਪਾਦਰੀਆਂ ਨੇ ਕਿ ਵੀ ਇਹ ਪ੍ਰੇਤ ਆਤਮਾਵਾਂ ਨੇ, ਦੂਜਿਆਂ ਨੇ, ਜਦੋਂ ਵੀ ਚਮਕਦੀ ਚੀਜ਼ ਉਹ ਹੀਰੇ ਉਹਨਾਂ ਨੂੰ ਲਿਆ ਕੇ ਦੇ ਦਿੰਦੇ। ਉਹਨੇ ਕਿਹਾ ਵੀ ਸਾਨੂੰ ਉਹਨਾਂ ਨੇ ਬਾਈਬਲ ਫੜਾਤੀ, ਪ੍ਰੇਅਰ ਤੇ ਲਾਤਾ, ਜ਼ਮੀਨਾਂ ਸਾਡੀਆਂ ਖੋਹ ਲਈਆਂ, ਆਪ ਮਾਲਕ ਬਣ ਗਏ। ਔਰ ਇਹੀ ਗੱਲ ਜਦੋਂ ਦਲੀਪ ਸਿੰਘ ਨੇ ਈਸਾਈ ਬਣਾਇਆ ਤੇ ਕੁਈਨ ਨੇ ਬਾਈਬਲ ਭੇਟ ਕੀਤੀ, ਉਹਦੇ ਲੋਗਨ, ਲੇਡੀ ਲੋਗਨ ਉਹਦੇ ਜਿਹੜੇ ਰੱਖਿਅਕ ਬਣੇ, ਗਾਰਡੀਅਨ ਬਣੇ ਹੋਏ ਸੀ, ਤੇ ਉਹਦੇ ਤੇ ਲਿਖਿਆ ਹੋਇਆ ਸੀ ਕਿ ਦ ਕਿੰਗਡਮ ਆਫ ਹੈਵਨਸ ਬੀ ਯੋਰਸ, ਕਿ ਜਿਹੜਾ ਹੈਵਨ ਹੈ ਉਹ ਤੁਹਾਡਾ ਹੋਏ। ਤੇ ਜਦੋਂ ਵਾਪਸ ਆਪਣੀਆਂ ਜੜ੍ਹਾਂ ਵੱਲ ਆਪਣੀ ਮਾਂ ਨੂੰ ਮਿਲਿਆ, ਆਪਣੀ ਸਿੱਖੀ ਦਾ ਅਹਿਸਾਸ ਹੋਇਆ, ਉਹਨੇ ਉਹ ਬਾਈਬਲ ਵਾਪਸ ਕੀਤੀ ਰਾਣੀ ਨੂੰ। ਤੇ ਉਹਦੇ ਥੱਲੇ ਉਹਨੇ ਲਿਖਿਆ, ਉਹਨੇ ਕਿਹਾ ਕਿ ਵੀ what belonged to me you snatched by deceit, deceiving me by breaking all treaties, and what didn't belong to you, over which you have no control, you promised me kingdom of heaven over which you have no control, ਕਿ ਤੂੰ ਮੈਨੂੰ ਦੇ ਰਹੀ ਹੈ ਜਿਹੜਾ ਮੇਰਾ ਰਾਜ ਸੀ ਉਹ ਖੋ ਰਿਹਾ, ਵੀ ਤੈਨੂੰ ਜਿਹੜਾ ਉਹ ਜੀਸਸ ਕਿੰਗਡਮ ਆਫ ਹੈਵਨ ਦੇ। ਸੋ ਮੈਂ ਸਮਝਦਾ ਵੀ ਅਸੀਂ ਵੀ ਘੱਟੋ ਘੱਟ ਇਸ ਪਾਰਟ ਨੂੰ ਦੇਖੀਏ ਕਿ ਚਲੋ ਕਿੰਗਡਮ ਆਫ ਹੈਵਨ ਤਾਂ ਕਿਹਦੇ ਕੋਲ ਹੈ, ਕਿਹਦੇ ਨਹੀਂ, ਕਿਹਨੂੰ
ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਹੈ ਅਕਾਲ ਪੁਰਖ ਜਾਣਦਾ ਪਰ ਅਸੀਂ ਆਪਣੇ ਹੱਕਾਂ ਲਈ ਖਲੋਈਏ। ਔਰ ਇਸ ਵੇਲੇ ਪਾਤਸ਼ਾਹੀ ਦੀ ਗੱਲ ਕਰਨੀ, ਖਾਲਿਸਤਾਨ ਦੀ ਗੱਲ ਕਰਨੀ, ਇਹ ਵੀ ਸਾਡੇ ਉਸ ਇਸ਼ਕ ਦਾ, ਸਾਡੇ ਇਸ਼ਟ ਦਾ, ਸਾਡੇ ਫੇਥ ਦਾ ਇਨਸੈਪਰੇਬਲ ਹਿੱਸਾ ਹੈ। ਕਿਉਂਕਿ ਸਿੱਖੀ ਗੁਲਾਮੀ ਕਬੂਲਣਾ ਨਹੀਂ ਸਿਖਾਉਂਦੀ। ਔਰ ਕਨਕਲੂਜਨ 'ਚ ਜਿਵੇਂ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਅੱਜ ਦਾ ਵਿਚਾਰ ਇਹ ਵੀ ਲੰਬਾ ਸ਼ਬਦ ਹੈ, ਉਸ ਤੇ ਅਸੀਂ 5 ਪਦੇ ਵਿਚਾਰਾਂਗੇ। ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ। ਪੈ ਪਾਏ ਮਨਾਈ ਸੋਏ ਜਿਉ, ਸਤਿਗੁਰ ਪੁਰਖ ਮਿਲਾਇਆ, ਤਿਸ ਜੀਵੜ ਅਵਰ ਨਾ ਕੋਏ ਜਿਉ। ਜਿਵੇਂ ਰਹਾਉ ਦੀ ਤੁਕ ਅਕਸਰ ਵਿਚਕਾਰ ਜੇ ਜਾ ਕੇ ਆਉਂਦੀ ਹੈ, ਪਰ ਇਹਦੀ ਪਹਿਲੀ ਤੁਕ ਹੀ ਰਹਾਉ ਦੀ ਤੁਕ ਹੈ। ਲੰਮਾ ਸ਼ਬਦ ਹੈ ਔਰ ਇਸ ਥਾਟ ਦੇ ਉੱਤੇ, ਇਸ ਥੀਮ ਦੇ ਉੱਤੇ ਹੀ ਇਹ ਸ਼ਬਦ ਚੱਲੇਗਾ। ਪੈ ਪਾਏ ਮਨਾਈ ਸੋਏ ਜਿਉ, ਸਤਿਗੁਰ ਪੁਰਖ ਮਿਲਾਇਆ, ਤਿਸ ਜੀਵੜ ਅਵਰ ਨਾ ਕੋਏ ਜਿਉ। ਕਿ ਮੈਂ ਆਪਣੇ ਪਿਆਰੇ ਨੂੰ ਪੈਰੀਂ ਪੈ ਕੇ ਮਨਾਇਆ, ਜਿਹਨੂੰ ਅਸੀਂ ਮਿੰਨਤਾਂ ਕਰਨਾ ਕਹਿੰਦੇ ਹਾਂ। ਜਦੋਂ ਕੁਛ ਨਹੀਂ ਹੁੰਦਾ ਸੀ ਕਹਿੰਦਾ ਮੈਂ ਤੇਰੇ ਪੈਰੀਂ ਪੈਂਦਾ ਹਾਂ, ਜਾਂ ਮੈਂ ਤੇਰੇ ਪੈਰੀਂ ਪੈਂਦੀ ਹਾਂ। ਪੈ ਪਾਏ ਮਨਾਈ ਸੋਏ ਜਿਉ, ਕਿ ਮੈਂ ਉਸ ਨੂੰ ਖੁਸ਼ ਕੀਤਾ, ਉਸ ਨੂੰ ਮਨਾਇਆ, ਉਸ ਰੁੱਠੜੇ ਨੂੰ, ਨਾਰਾਜ਼ ਨੂੰ ਪੈਰੀਂ ਪੈ ਕੇ, ਤੇ ਗੁਰੂ ਨੇ ਰਹਿਮਤ ਕਰਕੇ ਉਸ ਸਤਿਗੁਰ ਪੁਰਖ ਮਿਲਾਇਆ, ਤਿਸ ਜੀਵੜ ਅਵਰ ਨਾ ਕੋਏ ਜੀ। ਉਸ ਨਾਲ ਮੇਰਾ ਮਿਲਾਪ ਹੋਇਆ, ਜਿਹਦੇ ਵਰਗਾ ਉਹੀ ਹੈ, ਜਿਹਦੇ ਵਰਗਾ ਹੋਰ ਕੋਈ ਨਹੀਂ ਹੈ। ਗੋਸਾਈ ਮਿੰਡਾ ਇਠੜਾ, ਅਮ ਅੱਬੇ ਥਾਵੋਂ ਮਿਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਏ ਜਿਉ। ਗੋਸਾਈ ਮਾਲਕ ਇਹ ਸਾਰੀ ਕਾਇਨਾਤ ਦਾ, ਮਹਿੰਡਾ ਮੇਰਾ, ਇਠੜਾ ਬਹੁਤ ਮਿੱਠਾ, ਇਸ ਕਾਇਨਾਤ ਦਾ ਮੇਰਾ ਮਾਲਕ ਬਹੁਤ ਮਿੱਠਾ ਹੈ। ਅਮ ਅੱਬੇ ਥਾਵੋਂ ਮਿੱਠੜਾ, ਅਮ ਅੰਮਾ, ਅੱਬੇ ਅੱਬੂ ਬਾਪੂ, ਕਿ ਮਾਂ ਤੇ ਪਿਓ ਨਾਲੋਂ ਵੀ ਮਿੱਠਾ ਹੈ। ਗੋਸਾਈ ਮਹਿੰਡਾ ਇਠੜਾ, ਅਮ ਅੱਬੇ ਥਾਵੋਂ ਮਿੱਠੜਾ, ਅੰਮਾ ਤੇ ਅੱਬਾ ਉਸ ਨਾਲੋਂ ਵੀ ਮਿੱਠਾ ਹੈ। ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਏ ਜਿਉ। ਕਿ ਭੈਣ ਭਰਾ ਵੀ ਭਾਵੇਂ ਚੰਗੇ ਪਿਆਰੇ ਰਿਸ਼ਤੇ ਨੇ, ਪਰ ਹੇ ਵਾਹਿਗੁਰੂ ਤੇਰੇ ਵਰਗਾ ਹੋਰ ਕੋਈ ਮਿੱਠਾ ਨਹੀਂ, ਤੇਰੇ ਜਿੱਡਾ ਕੋਈ ਹੋਰ ਹੈ ਨਹੀਂ। ਤੇਰੇ ਹੁਕਮੇ ਸਾਵਣ ਆਇਆ, ਮੈਂ ਸਤ ਕਾ ਹਲ ਜੁਆਇਆ, ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜਿਉ। ਕਿ ਤੇਰੇ ਹੁਕਮ ਦੇ ਨਾਲ ਨਾਮ ਦਾ ਨਾਮ ਰਸ ਸਾਵਣ ਦੇ ਫਰਾਟੇ ਵਾਂਗ, ਮੀਂਹ ਦੇ ਸ਼ਰਾਟੇ ਵਾਂਗ ਜਿਹੜਾ ਉਮੜ ਕੇ ਆਇਆ, ਤੇ ਮੈਂ ਉਸ ਹੁਣ ਜਦੋਂ ਮੀਂਹ ਪੈ, ਜ਼ਮੀਨ ਨੂੰ ਤੁਸੀਂ ਹਲ ਚਲਾਉਣ ਤੋਂ ਪਹਿਲਾਂ ਜੇ ਉਹ ਉਸ ਦੇ ਵਿੱਚ ਵੱਤਰ ਹੈ, ਮੀਂਹ ਪਿਆ, ਤੇ ਫਿਰ ਹੀ ਜਿਹੜਾ ਉਹ ਫਰਟਿਲ ਜਿਹੜਾ ਉਸ ਦਾ ਟਾਈਮ ਹੁੰਦਾ ਬੀਜ ਪਾਉਣ ਦਾ। ਉਹਨਾਂ ਨੇ ਕਿਹਾ ਵੀ ਜਿਵੇਂ ਹੀ ਤੇਰੇ ਇਸ ਪਿਆਰ ਦਾ ਮੀਂਹ ਜਿਹੜਾ ਉਹ ਆਇਆ ਸਾਵਣ ਬਣ ਕੇ, ਤੇ ਮੈਂ ਸੱਚ ਦਾ ਹੱਲ ਜਿਹੜਾ ਜੋੜ ਲਿਆ, ਜੋ ਆਇਆ ਜੋੜ ਲਿਆ। ਮੈਂ ਸੱਚ ਦੇ ਉੱਤੇ ਪਹਿਰਾ ਦੇਣ ਦਾ, ਨਾਉ ਬੀਜਣ ਲੱਗਾ ਆਸ ਕਰ। ਮੈਂ ਉਸ ਵਾਹਿਗੁਰੂ ਦੇ ਨਾਮ ਨੂੰ, ਉਸ ਸੱਚ ਦਾ ਹੱਲ ਜੋ ਆ ਕੇ ਜੋੜ ਕੇ ਬੀਜ ਰਹੇ, ਹਰ ਬੋਹਲ ਬਖਸ਼ ਜਮਾਏ ਜਿਉ। ਹੁਣ ਜਦੋਂ ਕਣਕ ਦਾ ਬੋਲ ਹੁੰਦਾ, ਜਦੋਂ ਤੁਸੀਂ ਵੱਢਦੇ ਹੋ ਫਸਲ, ਜੇ ਬਹੁਤ ਚੰਗੀ ਹੋਈ ਹੈ ਉਹਨਾਂ ਉੱਚਾ ਤੁਹਾਡਾ ਬੋਲ ਹੁੰਦਾ ਕਿ ਵੀ ਮੈਂ ਸੱਤ ਦਾ ਜਿਹੜਾ ਉਹ ਹਲ ਜੁਆਇਆ, ਸਾਵਣ ਦਾ ਫਰਾਟਾ ਤੇਰੇ ਪਿਆਰ ਦਾ ਸੀ, ਤੇਰੇ ਨਾਮ ਦਾ ਸੀ, ਔਰ ਇਸ ਚੋਂ ਤੇਰੀਆਂ ਬਖਸ਼ਿਸ਼ਾਂ ਦਾ ਬੋਲ ਇਕੱਠਾ ਹੋ ਗਿਆ ਕਿ ਇੰਨੀਆਂ ਤੇਰੀਆਂ ਬਖਸ਼ਾਂ ਨੇ ਕਿ ਇਹ ਫਸਲ ਭਰਪੂਰ ਹੋਈ ਹੈ। ਹਾਂ ਗੁਰਮਿਰ ਇੱਕ ਪਛਾਣਦਾ, ਦੁਆ ਕਾਗਲ ਚਿਤ ਨਾ ਜਾਣਦਾ, ਹਰ ਇੱਕ ਤੈ ਕਾਰੇ ਲਾਇਓਨ, ਜਿਉਂ ਭਾਵੈ ਤਿਵੇਂ ਨਿਬਾਹੇ ਜਿਉ। ਕਿ ਮੈਂ ਸਿਰਫ ਤੇ ਸਿਰਫ ਉਸ ਇੱਕ ਅਕਾਲ ਪੁਰਖ ਗੁਰੂ ਨੂੰ ਪਛਾਣਦਾ, ਉਸ ਦੇ ਨਾਮ ਤੋਂ ਬਿਨਾਂ ਹੋਰ ਦੂਸਰਾ ਕੋਈ ਕਾਗਜ਼, ਕੋਈ ਗਿਆਨ ਮੇਰੇ ਨੇੜੇ ਨਹੀਂ ਪਹੁੰਚ ਸਕਦਾ, ਉਹਨੂੰ ਮੈਂ ਜਾਣਦਾ ਹੀ ਨਹੀਂ। ਮੈਨੂੰ ਰੱਬ ਨੇ ਕਿਰਪਾ ਕਰਕੇ ਇੱਕੋ ਹੀ ਕਾਰ ਲਾਇਆ, ਜਿਉਂ ਭਾਵੈ ਤਿਵੇਂ ਨਿਬਾਹੇ ਜਿਉ। ਹੇ ਵਾਹਿਗੁਰੂ ਰਹਿਮਤ ਕਰ, ਤੂੰ ਮੈਨੂੰ ਜੇ ਇਸ ਪਾਸੇ ਲਾਇਆ ਤੇ ਮੇਰੇ ਕਦਮ ਸਾਬਤ ਰੱਖ, ਮੈਂ ਇਧਰੋਂ ਡੋਲਾ ਨਾ। ਤੁਸੀਂ ਭੋਗਿਓ ਪੁੰਚੋ ਭਾਈਓ, ਗੁਰ ਦੀਵਾਨ ਕਵਾਏ ਪਹਿਨਾਈਓ, ਹਉ ਹੋਆ ਮਾਹਰ ਪਿੰਡ ਦਾ, ਬਨ ਆਂਦੇ ਪੰਜ ਸ਼ਰੀਕ ਜਿਓ। ਹੁਣ ਇਹ ਪੇਂਡੂ ਕਲਚਰ, ਸ਼ਰੀਕ ਵੀ ਕਲਚਰ, ਔਰ ਉਹ ਚੌਧਰੀ ਕਲਚਰ, ਇਹ ਸਾਰੇ ਦੀ ਗੱਲ ਇਸ ਤੋਂ ਪੰਜਵੇਂ ਪਾਤਸ਼ਾਹ ਨੇ ਕੀਤੀ ਹੈ ਕਿ ਉਹਨਾਂ ਨੇ ਫਰਮਾਇਆ
ਕਿ ਹੁਣ ਕਿਉਂਕਿ ਉਸ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦਾ ਬੋਲ ਜਿਹੜਾ ਉਹ ਉੱਚਾ ਹੈ ਕਿ ਹੇ ਮੇਰੇ ਵੀਰੋ ਭਰਾਵੋ, ਇਸ ਨੂੰ ਪੁੰਚੋ, ਇਸ ਦਾ ਆਨੰਦ ਮਾਣੋ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਆਪਣੇ ਦਰਬਾਰ ਦੇ ਵਿੱਚ ਮੈਨੂੰ ਸਿਰੋਪਾਓ ਬਖਸ਼ਿਆ, ਖਿਲਤ ਬਖਸ਼ੀ ਹੈ, ਆਨਰ ਬਖਸ਼ਿਆ ਜੀ। ਹਾਂ ਹੋਆ ਮਾਹਰ ਪਿੰਡ ਦਾ, ਮੈਂ ਪਿੰਡ ਦਾ ਚੌਧਰੀ ਬਣ ਗਿਆ। ਹੁਣ ਇਹ ਪਿੰਡ ਕੀ ਹੈ? ਬਾਡੀ, ਸਰੀਰ, ਕਿ ਮੈਂ ਜਿੱਤ ਲਿਆ ਰੱਬ ਦੇ ਨਾਮ ਦੀ ਬਖਸ਼ਿਸ਼ ਦੇ ਨਾਲ। ਔਰ ਮੈਂ ਜਿਹੜਾ ਬਨ ਆਂਦੇ 5 ਸ਼ਰੀਕ ਜੀ, ਉਹ ਜਿਹੜੇ ਬਾਡੀ ਦੇ 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਸ਼ਰੀਕ ਬਣ ਕੇ ਰੱਬ ਦੇ ਬੈਠੇ, ਉਹਨਾਂ ਨੂੰ ਮੈਂ ਬੰਨ ਲਿਆ, ਉਹਨਾਂ ਨੂੰ ਮੈਂ ਕਾਬੂ ਕਰ ਲਿਆ ਆਪਣੇ। ਹੋਂ ਆਇਆ ਸਾਹਮਣੇ ਤੇਂਡਿਆ, 5 ਕਿਰਸਾਨ ਮੁਜੇਰੇ ਮਿੰਡਿਆ, ਕੰਨ ਕੋਈ ਕੱਢ ਨਾ ਹੰਗਈ, ਨਾਨਕ ਵੁੱਠਾ ਘੁੱਗ ਗਿਰਾਉ ਜਿਉ। ਕਿ ਮੈਂ ਹੇ ਵਾਹਿਗੁਰੂ ਤੇਰੀ ਸ਼ਰਨ ਆ ਗਿਆ। ਸਾਮ, ਜਿਸ ਨੂੰ ਅਸੀਂ ਕਹਿੰਦੇ ਥੱਕ ਆਏ ਪ੍ਰਭ ਕੀ ਸਾਮ, ਸ਼ਰਨ ਚ ਆ ਜਾਣਾ, ਮੈਂ ਤੇਰੇ ਸ਼ਰਨ ਚ ਆ ਗਿਆ। ਤੇ ਮੇਰੇ ਜਿਹੜੀਆਂ 5 ਗਿਆਨ ਇੰਦਰੀਆਂ ਨੇ ਹੁਣ ਮੇਰੇ ਉਹ ਮੁਜਾਰੇ ਨੇ, ਜਿਵੇਂ ਕਿਉਂਕਿ ਖੇਤੀ ਦਾ ਅਲੰਕਾਰ ਇਸਤੇਮਾਲ ਕੀਤਾ ਹੈ, ਹਲ ਵੀ ਹੈ, ਬੀਜ ਵੀ ਹੈ, ਬੋਲ ਵੀ ਹੈ, ਤੇ ਵਾਉਣ ਦੇ ਲਈ ਮੁਜਾਰੇ ਵੀ ਚਾਹੀਦੇ ਨੇ। ਤਾਂ ਉਹਨਾਂ ਨੇ ਕਿਹਾ ਵੀ ਇਹ ਜਿਹੜੇ 5 ਨੇ ਗਿਆਨ ਇੰਦਰੀਏ, ਇਹ ਮੇਰੇ ਕਾਬੂ 'ਚ ਨੇ, ਇਹ ਮੇਰੇ ਮੈਂ ਮੁਜਾਰੇ ਬਣਾਏ ਹੋਏ ਨੇ। ਕੰਨ ਕੋਈ ਕੱਢ ਨਾ ਹੰਗਈ, ਨਾਨਕ ਵੁੱਠਾ ਘੁੱਗ ਗਿਰਾਉ ਜਿਉ। ਕਿਉਂਕਿ ਸ਼ਰੀਕਾਂ ਦੀ ਗੱਲ ਪਹਿਲਾਂ ਹੋਈ ਸੀ ਕਿ ਭਾਈ ਮੈਂ ਜਿਹੜੇ ਨੇ ਹੁਣ ਪੂਰਾ ਆਪਣਾ ਸਿਰ ਚੁੱਕ ਲਿਆ, ਪੂਰਾ ਰੱਬ ਦੀ ਯਾਦ ਮੇਰੇ ਅੰਦਰ ਵਸਦੀ ਹੈ, ਔਰ ਕੋਈ ਵੀ ਸਿਰ ਨਹੀਂ ਚੁੱਕ ਸਕਦਾ ਸ਼ਰੀਕ ਕੋਈ ਵੀ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਾਨਕ ਵੁੱਠਾ ਘੁੱਗ ਗਿਰਾਉ ਜਿਉ। ਔਰ ਇਸ ਬਖਸ਼ਿਸ਼ ਦੇ ਨਾਲ ਜਦੋਂ ਖੇਤ ਪ੍ਰਫੁੱਲਤ ਹੁੰਦੇ ਨੇ ਤਾਂ ਫਿਰ ਉਹ ਪਿੰਡ ਘੁੱਗ ਵਸਦੇ ਨੇ, ਕਿ ਮੈਂ ਹੁਣ ਘੁੱਗ ਵਸਦਾ, ਜਿਹਨੂੰ ਕਿ ਤਨ ਮਨ ਥੀਵੈ ਹਰਿਆ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵੇਲੇ ਆਪਣੀ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।